ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ, ਹੁਣ ਸ਼ੁਰੂ ਹੋ ਚੁੱਕਾ ਹੈ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਫ੍ਰੈਜ਼ਨੋ ਸਟੂਡੀਓਜ਼ ਤੋਂ ਰਾਜਕਨਵੀਰ ਸਿੰਘ, ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 5 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ estate, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫ੍ਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਐਸ ਟਰੱਕਿੰਗ ਫ੍ਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਦੇਣਗੇ। 559 834 4000 559834 4000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫੇਸਬੁੱਕ ਦੇ ਸੰਬੰਧ ਦੇ ਵਿੱਚ ਜਿਹੜੀ ਫੇਸਬੁੱਕ ਦੀ ਵਿਸਲ ਬਲੋਅਰ ਫਰਾਂਸਿਸ ਹੌਗਨ ਹੈਗੀ ਆ, ਉਸ ਦੀ ਅੱਜ ਜਿਹੜੀ ਆ ਹੀਅਰਿੰਗ ਸੈਨੇਟ ਦੇ ਸਾਹਮਣੇ ਚੱਲ ਰਹੀ ਆ। ਉਸ ਨੇ ਇਹ ਦੱਸਿਆ ਵੀ ਜਿਹੜਾ ਫੇਸਬੁੱਕ ਆ, ਇਹਦੇ ਜਿਹੜੇ ਪ੍ਰੋਡਕਟ ਹੈਗੇ ਆ ਉਹ ਬੱਚਿਆਂ ਦਾ ਵੀ ਨੁਕਸਾਨ ਕਰ ਰਹੇ ਆ ਤੇ ਡਿਵੀਜ਼ਨ ਕ੍ਰੀਏਟ ਕਰ ਰਹੀ ਆ ਤੇ ਆਪਣੀ ਜਿਹੜੀ ਡੈਮੋਕ੍ਰੇਸੀ ਆ ਉਸ ਨੂੰ ਕਮਜ਼ੋਰ ਕਰ ਰਹੇ ਹੈਗੇ ਆ। ਸੋ ਇਹ ਬਹੁਤ ਹੀ ਸਟਰੋਂਗ ਕਮੈਂਟ ਉਸ ਫੇਸਬੁੱਕ ਦੇ ਵਿੱਚ ਜਿਹੜੀ ਬੀਬੀ ਸੀ, ਇਹ ਕੰਮ ਕਰਦੀ ਸੀ, ਉੱਥੇ ਪ੍ਰੋਡਕਟ ਮੈਨੇਜਰ ਸੀ ਤੇ ਉਸਨੇ ਜੁਆਇਨ ਵੀ ਇਸੇ ਕਰਕੇ ਕੀਤਾ ਸੀ ਕਿਉਂਕਿ ਉਹਦਾ ਇੱਕ ਫਰੈਂਡ ਉਸਨੇ ਜਿਹੜਾ ਸੁਸਾਈਡ ਕਰ ਲਿਆ ਸੀ। ਕਹਿੰਦੀ ਪਈ, ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਇੱਦਾਂ ਦੇ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਲੋਕ ਕਮੈਂਟ ਵੀ ਪਾਉਂਦੇ ਆ ਜਾਂ ਲੱਗਦਾ ਆ ਉਹ ਸੁਸਾਈਡ ਕਰਨਗੇ, ਉਹਨਾਂ ਨੂੰ ਵੀ ਜਿਹੜਾ ਫੇਸਬੁੱਕ ਵੱਲੋਂ ਜਿੱਦਾਂ ਅਣਗੌਲਿਆ ਹੀ ਕਰ ਦਿੱਤਾ ਗਿਆ। ਪਰ ਕਹਿੰਦੀ ਬੱਚਿਆਂ ਦੇ ਮਾਮਲੇ ਦੇ ਵਿੱਚ ਮੇਰਾ ਬਹੁਤ ਵੱਡਾ ਜਿਹੜਾ ਕੰਸਰਨ ਫੇਸਬੁੱਕ ਦੇ ਬਾਬਤ ਹੈਗਾ ਆ। ਜੀ, ਫੇਸਬੁੱਕ ਨੇ ਪਿਛਲੇ ਕਹਿੰਦੇ 3 ਮਹੀਨਿਆਂ ਦੇ ਵਿੱਚ 13 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ 6 ਲੱਖ ਅਕਾਊਂਟ ਜਿਹੜੇ ਰਿਮੂਵ ਕੀਤੇ ਆ। ਹੌਗਨ ਨੇ ਟੈਸਟੀਫਾਈ ਕਰਦੇ ਹੋਏ ਕਿਹਾ ਵੀ ਅਜੇ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਬੱਚੇ ਜਿਨ੍ਹਾਂ ਦੀ ਉਮਰ 13 ਸਾਲ ਤੋਂ ਘੱਟ ਆ, ਉਹ ਇਸ ਪਲੇਟਫਾਰਮ ਦੇ ਉੱਤੇ ਹੈਗੇ ਨੇ ਤੇ ਕਹਿੰਦੇ ਕੰਪਨੀ ਦੇ ਕੋਲ ਕਹਿ ਲਓ ਵੀ ਤਰੀਕਾ ਹੈਗਾ ਆ ਉਸ ਚੀਜ਼ ਦਾ ਜਿਹੜਾ ਉਹ ਪਤਾ ਕਰਨ ਦਾ, ਪਰ ਉਹ ਜਾਣਬੁੱਝ ਕੇ ਨਹੀਂ ਕਰ ਰਹੇ ਕਿਉਂਕਿ ਉਹ ਆਪਣੀ ਐਡਵਰਟਾਈਜ਼ਮੈਂਟ ਇਹਨਾਂ ਸਾਰਿਆਂ ਤੱਕ ਵੇਚ ਰਹੇ ਆ। ਸੋ ਫੇਸਬੁੱਕ ਨੇ ਜਿੰਨਾ ਘਾਣ ਕਹਿ ਲਓ ਵੀ ਸੁਸਾਇਟੀ ਦਾ ਜਿਹੜਾ ਉਹ ਕੀਤਾ ਆ, ਇਸ ਦੇ ਜਿਹੜੇ ਇਹ ਵਿਸਲ ਬਲੋਵਰ ਦੇ ਪਰਦਾਫਾਸ਼ ਹੋਣ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਰਾਈਟ ਨਾਓ ਸਾਹਮਣੇ ਹੈਗੀਆਂ ਨੇ। ਪਰ ਇਸ ਦੇ ਜਿਹੜੇ ਬਾਵਜੂਦ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਜਿਹੜੇ ਫੇਸਬੁੱਕ ਦੇ ਐਗਜ਼ੀਕਿਊਟਿਵ ਸੀਗੇ ਅੱਜ, ਉਹਨਾਂ ਨੇ ਇਹ ਸਾਰੀਆਂ ਹੀ ਗੱਲਾਂ ਨੂੰ ਜਿਹੜਾ ਆ ਉਹ ਝੁਠਲਾਇਆ। ਕਹਿੰਦੇ ਵੀ ਇੱਦਾਂ ਜਿਹੜਾ ਆ ਉਹ ਨਹੀਂ ਹੁੰਦਾ, ਇਹ ਇੱਕ ਹਿਸਾਬ ਦੇ ਨਾਲ ਗਲਤ ਜਿਹੜਾ ਉਹ ਹੈਗਾ ਆ। ਸੋ ਇਹਨਾਂ ਕਿਉਂਕਿ ਹੁਣ ਤੁਸੀਂ ਦੇਖੋ ਇੱਕ ਤਾਂ ਕੱਲ ਬੰਦ ਵੀ ਰਿਹਾ ਤੇ ਉਸ ਚੀਜ਼ ਨੂੰ ਲੈ ਕੇ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਵੀ ਰਿਹਾ। ਉਤੋਂ ਵਿਸਲ ਬਲੋ ਹੋਣ ਤੋਂ ਬਾਅਦ 'ਚ ਇਹਨਾਂ ਨੂੰ ਨੁਕਸਾਨ ਹੋਇਆ। ਡੈਮੋਕ੍ਰੇਟਸ ਨੇ ਇੱਕ ਵਾਰੀ ਫੇਰ ਜ਼ਕਰਬਰਗ ਨੂੰ ਸੈਨੇਟ ਦੇ ਮੂਹਰੇ ਬੁਲਾਉਣ ਦੀ ਜਿਹੜੀ ਗੱਲ ਆਖੀ ਆ। ਰਿਚਰਡ ਬਲੂਮੈਂਥਲ ਜਿਹੜੇ ਹੈਗੇ ਨੇ, ਉਹਨਾਂ ਨੇ ਕਿਹਾ ਵੀ ਮਾਰਕ ਜ਼ਕਰਬਰਗ ਸ਼ੁੱਡ ਅਪੀਅਰ, ਉਸ ਨੂੰ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਆ। ਸੋ ਅੱਜ ਜਿਹੜੇ ਫੇਸਬੁੱਕ ਦੀ ਇੱਕ ਹਿਸਾਬ ਦੇ ਨਾਲ ਇੰਡਾਈਟਮੈਂਟ ਵਾਲੀ ਗੱਲ ਹੀ ਜਿਹੜੀ ਉਹ ਬਣੀ ਆ ਵੀ ਕਿੰਨੇ ਵੱਡੇ ਵੱਡੇ ਦੋਸ਼ ਜਿਹੜੇ ਇਸ ਦੇ ਉੱਤੇ ਜਿਹੜੇ ਉਹ
ਲਗਾਏ ਗਏ ਨੇ। ਸੋ ਫੇਸਬੁੱਕ ਦਾ ਸਟਰਕਚਰ ਹੋਗਨ ਨੇ ਕਿਹਾ ਵੀ ਜਿਹੜੀ ਵੈਕਸੀਨ ਦੇ ਬਾਰੇ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈਗੀ ਆ, ਉਹ ਸਟਰਕਚਰ ਇਸ ਦਾ ਪ੍ਰੀਵੈਂਟ ਕਰਦਾ ਹੈ ਵੀ ਉਹ ਰੁਕੇ ਨਾ, ਇਹ ਬੇਸਿਕਲੀ ਮਿਸ ਇਨਫੋਰਮੇਸ਼ਨ। ਕਹਿੰਦੇ ਵੀ ਜਿਹੜੇ ਲੋਕ ਇੱਕ ਦੂਜੇ ਦੇ ਪ੍ਰਤੀ ਕਾਫੀ ਭੜਕਾਊ ਗੱਲਾਂ ਜਿਹੜੀਆਂ ਕਰਦੇ ਆ, ਇਹ ਰੋਕਣ ਦੀ ਬਜਾਏ ਉਸ ਨੂੰ ਜਿਹੜਾ ਉਹ ਨਹੀਂ ਰੋਕਦੇ, ਤੇ ਉਹ ਕਈ ਵਾਰੀ ਹਿੰਸਾ ਤੱਕ ਤੇ ਜਿਹੜੀ ਆ ਕਿਲਿੰਗ ਆ, ਉੱਥੇ ਤੱਕ ਜਿਹੜੀ ਉਹ ਗੱਲ ਪਹੁੰਚ ਜਾਂਦੀ ਆ। ਉਹ ਇੱਕ ਬਹੁਤ ਵੱਡੀ ਜਿਹੜੀ ਉਹ ਚੁਣੌਤੀ ਹੈਗੀ ਆ। ਸੋ ਫੇਸਬੁੱਕ ਦੇ ਕੋਲ ਹੀ ਇੰਸਟਾਗ੍ਰਾਮ ਤੇ ਵਟਸਐਪ ਹੈਗਾ ਆ। ਕੱਲ੍ਹ ਜਦੋਂ ਹਰਜੋਤ ਸਿੰਘ ਜੀ ਵਟਸਐਪ ਬੰਦ ਹੋਇਆ, ਹੁਣ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਇੱਕ ਉਹ ਹੈਗਾ ਆ, ਤੇ ਹੁਣ ਇਸ ਨੂੰ ਬ੍ਰੇਕਅਪ ਕਰਨ ਦੀ ਫੇਰ ਇੱਕ ਗੱਲ ਤੁਰੀ ਆ ਵੀ ਇੱਕੋ ਕੰਪਨੀ ਦੇ ਕੋਲ ਦੁਨੀਆ ਦੀ 80% ਪਾਪੂਲੇਸ਼ਨ ਉਸਦੇ ਉੱਤੇ ਜਿਹੜੀ ਉਹ ਨਿਰਭਰ ਹੋਵੇ, ਤਾਂ ਉਹ ਅਚਨਚੇਤੇ ਬੰਦ ਹੋ ਜੇ ਜਾਂ ਕੋਈ ਕਰ ਦੇਵੇ ਤਾਂ ਫਿਰ ਬਣੂਗਾ ਕੀ, ਹੋਊਗਾ ਕੀ? ਇਹ 7-8 ਘੰਟਿਆਂ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਪਤਾ ਲੱਗ ਗਿਆ। ਸੋ ਹੁਣ ਇਸ ਨੂੰ ਤੋੜਨ ਦੀਆਂ ਗੱਲਾਂ ਵੀ, ਯਾਨੀ ਕਿ ਇਸ ਨੂੰ ਛੋਟੇ ਹਿੱਸਿਆਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਵੰਡ ਕੇ ਇੱਕ ਕੰਪਨੀ ਦੇ ਅਧੀਨ ਨਾ ਰੱਖ ਕੇ ਵੀ ਜਿਹੜੀ ਆ ਉਹ ਗੱਲ ਹੋਊਗੀ। ਸੋ ਸੈਨੇਟਰਸ ਨੇ ਤਾਂ ਜਿਹੜਾ ਫੇਸਬੁੱਕ ਨੂੰ ਜਿਹੜੀ ਉਸਦੀ ਰਿਸਰਚ ਲੀਕ ਹੋਈ ਸੀ, ਉਸ ਦੇ ਪ੍ਰਤੀ ਸਪੀਨਾ ਕਰਨ ਦੀ ਵੀ ਮੰਗ ਚੱਕੀ ਆ। ਜੀ। ਅਗਲੀ ਖਬਰ ਜਿਹੜੇ ਆ ਸੈਨੇਟਰ ਮੈਂਸ਼ਨ ਆ, ਉਹ ਕਹਿੰਦੇ ਵੀ ਮੈਂ ਹੁਣ 1.5 ਟ੍ਰਿਲੀਅਨ ਡਾਲਰ ਦਾ ਜਿਹੜਾ ਸਪੈਂਡਿੰਗ ਬਿੱਲ ਆ, ਉਹਦੇ ਹੱਕ ਦੇ ਲਈ ਓਪਨ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪ੍ਰੋਗਰੈਸਿਵਸ ਆ ਉਹਨਾਂ ਨੂੰ 1.9 ਟ੍ਰਿਲੀਅਨ ਤੋਂ ਲੈ ਕੇ 2.2 ਟ੍ਰਿਲੀਅਨ ਤੱਕ ਦਾ ਜਿਹੜਾ ਪੈਕੇਜ ਆ ਉਸ ਨੂੰ ਐਕਸਪੈਕਟ ਕਰ ਲੈਣਾ ਚਾਹੀਦਾ। ਸੈਨੇਟਰ ਜੋ ਮੈਨਚਨ ਜਿਹੜੇ ਆ ਵਰਜੀਨੀਆ ਤੋਂ, ਉਹਨਾਂ ਨੇ ਕਿਹਾ ਵੀ ਸੋਸ਼ਲ ਸਪੈਂਡਿੰਗ ਬਿੱਲ ਜਿਹੜਾ ਆ ਇਹ ਜਿਹੜਾ ਵੱਡਾ ਆ 1.5 ਟ੍ਰਿਲੀਅਨ ਨਾਲੋਂ, ਪਰ ਸਟਿਲ ਮੈਂ ਓਪਨ ਹੈਗਾ ਆ। ਸੋ ਦੋ ਸੈਨੇਟਰਸ ਆਪਾਂ ਨੂੰ ਪਤਾ, ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਸੈਨੇਟਰ ਕ੍ਰਿਸਟਨ ਸਨੇਮਾ ਜਿਹੜੇ ਐਰੀਜ਼ੋਨਾ ਦੇ ਆ, ਤੇ ਜੋ ਮੈਂਸ਼ਨ ਵਰਜੀਨੀਆ ਦੇ ਆ। ਇਹਨਾਂ ਨੇ ਪੂਰਾ ਜਿਹੜਾ ਡੈਮੋਕ੍ਰੇਟਾਂ ਵਾਲਾ ਜਿਹੜਾ ਉਹਨਾਂ ਦਾ ਬਿੱਲ ਆ, ਉਹਨੂੰ ਜਿਹੜਾ ਇੱਕ ਤਰ੍ਹਾਂ ਨਾਲ ਖਿੱਚੀ ਰੱਖਿਆ ਹੈਗਾ। ਸੋ ਜਿਹੜੇ ਪ੍ਰੋਗਰੈਸਿਵ ਆ ਉਹ ਕਾਫੀ ਜ਼ਿਆਦਾ ਜਿਹੜੇ ਤੱਤੇ ਹੋਏ ਪਏ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਮੀਟਿੰਗਾਂ ਜਿਹੜੀਆਂ ਆ, ਇਹ ਦੋਨੋਂ ਹੀ ਸੈਨੇਟਰ ਮੈਂਸ਼ਨ ਤੇ ਸਨੇਮਾ ਜਿਹੜੇ ਆ, ਦੋਨਾਂ ਦੇ ਨਾਲ, ਤੇ ਨਾਲ ਦੀ ਨਾਲ ਜਿਹੜੇ ਪ੍ਰੋਗਰੈਸਿਵ ਗਰੁੱਪ ਜਿਹੜੇ ਹੈਗੇ ਆ ਉਹਨਾਂ ਦੇ ਵੀ 96 ਦੇ ਬਰਾਬਰ ਜਿਹੜੇ ਕਾਂਗਰਸ ਵੂਮਨ ਜਾਂ ਕਾਂਗਰਸਮੈਨ ਹੈਗੇ ਆ, ਇਹਨਾਂ ਨਾਲ ਬਾਰ-ਬਾਰ ਇਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਆ ਵੀ ਆਪਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਇਹ ਬਿੱਲ ਆ ਉਸ ਨੂੰ ਪਾਸ ਕਰਨਾ ਚਾਹੀਦਾ ਆ। ਜੀ, ਪ੍ਰੈਜ਼ੀਡੈਂਟ ਬਾਈਡਨ ਅੱਜ ਮਿਸ਼ੀਗਨ ਦੇ ਵਿੱਚ ਜਿਹੜੇ ਆ ਬਿਲਡ ਬੈਕ ਬੈਟਰ ਇਨਫਰਾਸਟਰਕਚਰ ਬਿੱਲ ਆ, ਉਸ ਦੀ ਪ੍ਰਮੋਸ਼ਨ ਕਰਨ ਦੇ ਲਈ ਜਿਹੜੇ ਉੱਥੇ ਗਏ ਸੀ, ਤੇ ਉਹਨਾਂ ਨੇ ਅੱਜ ਇਹ ਕਿਹਾ ਆ ਵੀ ਜਿਹੜੇ ਸੈਨੇਟ ਡੈਮੋਕ੍ਰੇਟਸ ਆ, ਉਹ ਸੈਨੇਟ ਦੇ ਫਿਲਬਸਟਰ ਰੂਲਸ ਆ, ਉਸ ਨੂੰ ਰਿਵਾਈਜ਼ ਕਰਨ ਬਾਰੇ ਜਿਹੜਾ ਉਹ ਦੇਖ ਸਕਦੇ ਨੇ। ਡੈਟ ਸੀਲਿੰਗ ਨਾ ਵਧਾਉਣ ਦੇ ਲਈ ਜਿਹੜੇ ਰਿਪਬਲਿਕਨਸ ਆ ਉਹ ਅੜੇ ਹੋਏ ਨੇ, ਜਿਹੜੀ ਕਿ 3 ਵਾਰੀ ਟਰੰਪ ਕਾਰਜਕਾਲ ਦੇ ਵਿੱਚ ਜਿਹੜੀ ਉਹ ਵਧਾਈ ਗਈ, ਤਾਂ ਜੋ ਸਰਕਾਰ ਦਾ ਕੰਮਕਾਜ ਜਿਹੜਾ ਉਹ ਠੱਪ ਨਾ ਹੋਵੇ। ਤੇ ਕਹਿੰਦੇ ਵੀ ਇਹ ਸਾਰੇ ਕਾਸੇ ਨੂੰ ਰੋਕਣ ਦੇ ਲਈ ਜਿਹੜੇ ਰਿਪਬਲਿਕਨਸ ਆ ਉਹ ਫਿਲਬਸਟਰ ਦਾ ਸਹਾਰਾ ਲੈ ਲਏ ਆ। ਤੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਹੁਣ ਰੀਅਲ ਪੋਸੀਬਿਲਿਟੀ ਹੈਗੀ ਆ ਵੀ ਜਿਹੜੇ ਸੈਨੇਟ ਡੈਮੋਕ੍ਰੇਟਸ ਆ ਇਸ ਰੂਲ ਨੂੰ ਓਵਰਕਮ ਕਰਨ ਦੇ ਲਈ ਜਿਹੜਾ ਆ ਉਹ ਚੇਂਜਿਸ ਲਿਆਉਣ। ਸੋ ਕਹਿੰਦੇ ਵੀ ਇੱਕ ਰਿਪਬਲਿਕਨ ਬਲੋਕੇਡ ਇਸ ਚੀਜ਼ ਦੇ ਵਿੱਚ ਡੈਟ ਸੀਲਿੰਗ ਨੂੰ ਰੇਜ਼ ਕਰਨ ਨੂੰ ਲੈ ਕੇ ਇਹ ਫਿਲਬਸਟਰ ਇੱਕ ਵੱਡੀ ਜਿਹੜੀ ਚੁਣੌਤੀ ਹੈ ਇਸ ਟਾਈਮ ਉਹਨਾਂ ਦੇ ਲਈ, ਜਿਹੜੀ ਉਹ ਹੈਗੀ ਆ। ਸੋ ਡੈਮੋਕ੍ਰੇਟਸ ਤੇ ਰਿਪਬਲਿਕਨਸ ਜਿਹੜੇ ਉਹ ਮੰਨਦੇ ਨੇ ਵੀ ਡੀਫਾਲਟ ਕਰਨ ਦੇ ਨਾਲ ਅਮਰੀਕਾ ਅੱਜ ਤੱਕ ਇਤਿਹਾਸ ਦੇ ਵਿੱਚ ਕੀਤਾ ਨਹੀਂ ਹੈ ਕਦੀ ਅਮਰੀਕਾ ਨੇ ਡੀਫਾਲਟ, ਤੇ ਜੇ ਇਹ ਹੁੰਦਾ ਆ ਤਾਂ ਕਾਫੀ ਜਿਹੜਾ ਨੁਕਸਾਨ ਆ ਉਹ ਹੋਊਗਾ। ਸੋ ਇਸ ਟਾਈਮ ਜਿੰਨੇ ਵੀ ਡੈਮੋਕ੍ਰੇਟਸ ਆ ਉਹ ਇਹੀ ਜਿਹੜਾ ਉਹ ਦਿਖਾ ਰਹੇ ਆ ਵੀ ਜਿਹੜਾ ਮਿਚ ਮਕੌਨਲ ਤੇ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਕਰਕੇ ਹੀ ਜਿਹੜੀ ਸਰਕਾਰ ਦਾ ਕੰਮਕਾਜ ਠੱਪ ਹੋਊਗਾ, ਜੋ ਕਿ ਇਸ ਟਾਈਮ ਸਹੀ ਗੱਲ ਹੈ। ਇਹ ਜਾਣਬੁੱਝ ਕੇ ਜਿਹੜੇ ਆ ਡੈਟ ਦੀ ਸੀਲਿੰਗ ਉਸ ਨੂੰ ਵਧਾਉਣਾ ਜਿਹੜਾ ਉਹ ਨਹੀਂ ਚਾਹੁੰਦੇ, ਤੇ ਬਸ ਇਹ ਚੀਜ਼ ਨੂੰ ਦਿਖਾਉਣ ਦੇ ਲਈ ਵੀ ਜਿਹੜੇ ਮੌਜੂਦਾ ਰਾਸ਼ਟਰਪਤੀ ਆ ਉਹਨਾਂ ਦਾ ਕੰਮਕਾਜ ਜਿਹੜਾ ਉਹ ਨਾ ਚੱਲ ਸਕੇ। ਸੋ 60 ਵੋਟਾਂ ਜਿਹੜੀਆਂ ਉਹਨਾਂ ਨੂੰ ਇਸ ਚੀਜ਼ ਦੇ ਲਈ ਚਾਹੀਦੀਆਂ ਹੁੰਦੀਆਂ ਨੇ ਫਿਲਬਸਟਰ ਤੋਂ ਬਚਣ ਦੇ ਲਈ। ਹਾਲ ਦੀ ਘੜੀ ਜਿਹੜੇ ਰਿਪਬਲਿਕਨਸ ਦਾ ਸਾਥ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ। ਸੋ ਇਹ ਇੱਕ ਵੱਡੀ ਮੁਸ਼ਕਿਲ ਆ, ਪਰ ਹੁਣ ਰਾਸ਼ਟਰਪਤੀ ਨੇ ਵੀ ਜਿਹੜੇ ਫਿਲਬਸਟਰ ਦੇ ਰੂਲ ਆ ਉਸ ਨੂੰ ਹਟਾਉਣ ਦੀ ਰੀਅਲ ਪੋਸੀਬਿਲਿਟੀ ਆ, ਉਸ ਦੇ ਬਾਰੇ ਗੱਲ ਕੀਤੀ। ਇੱਦਾਂ ਕਰਨ ਦੇ ਨਾਲ
ਜਿਹੜੇ ਆ ਚਲੋ ਅੱਜ ਇਸ ਸੱਤਾ 'ਚ ਨੇ, ਕੱਲ੍ਹ ਜਦੋਂ ਦੂਜੇ ਆਏ ਤਾਂ ਫਿਰ ਉਦੋਂ ਇਹ ਹੋ ਸਕਦਾ ਵੀ ਇਹ ਰੋਣ ਵੀ ਭਾਈ ਇਹ ਜਿਹੜਾ ਹੈ ਕਿਉਂ ਇੱਦਾਂ ਕਰ ਰਹੇ ਆ, ਆਪਣੀ ਮਰਜ਼ੀਆਂ ਜਿਹੜੀਆਂ ਕਰੀ ਜਾ ਰਹੇ, ਫਿਲਬਸਟਰ ਦੇ ਨਾਲ ਰੋਕਿਆ ਨਹੀਂ ਜਾ ਸਕਦਾ। ਅੱਗੇ ਜਦੋਂ ਫਿਲਬਸਟਰ ਹਰਜੋਤ ਸਿੰਘ ਜੀ ਹੁੰਦਾ ਸੀ, ਉਦੋਂ ਐਕਚੁਅਲ ਦੇ ਵਿੱਚ ਸੈਨੇਟਰਸ ਨੂੰ ਕਈ ਘੰਟਿਆਂ ਤੱਕ, 24 ਘੰਟੇ ਤੱਕ ਜਾਂ ਉਸ ਤੋਂ ਵੀ ਵੱਧ ਸਮਾਂ ਲਗਾਤਾਰ ਬੋਲਣਾ ਪੈਂਦਾ ਸੀਗਾ ਰੋਕਣ ਦੇ ਲਈ, ਪਰ ਹੁਣ ਉਹ ਚੀਜ਼ ਉਹਨਾਂ ਨੇ ਹਟਾ ਦਿੱਤੀ। ਫਿਲਬਸਟਰ ਦਾ ਰੂਲ ਤਾਂ ਹੈਗਾ ਆ, ਪਰ ਫਿਲਬਸਟਰ ਕਰਨ ਦੇ ਲਈ ਜਿਹੜਾ ਫਿਜ਼ੀਕਲ ਤੌਰ ਦੇ ਉੱਤੇ ਜਿਹੜੇ ਸੈਨੇਟਰਸ ਨੂੰ ਉਸ ਨੂੰ ਡੈਡ ਕਰਨ ਦੇ ਲਈ ਉਹ ਖੁਦ ਜਿਹੜਾ ਉਹ ਕੁਛ ਵੀ ਹੁਣ ਕਰਨਾ ਨਹੀਂ ਪੈਂਦਾ। ਜੀ। ਅਗਲੀ ਖਬਰ ਕਾਈਜ਼ਰ ਪਰਮਾਨੈਂਟੇ ਤੋਂ ਆ ਰਹੀ ਆ। ਕਾਈਜ਼ਰ ਪਰਮਾਨੈਂਟੇ ਸਾਰਿਆਂ ਨੂੰ ਪਤਾ ਵੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਇਹਨਾਂ ਦੇ ਕਈ ਸਟੇਟਾਂ ਦੇ ਵਿੱਚ ਹੌਸਪੀਟਲਸ ਆ। ਅੱਜ ਕਾਈਜ਼ਰ ਪਰਮਾਨੈਂਟੇ ਹੌਸਪੀਟਲਸ ਵਾਲਿਆਂ ਨੇ 2200 ਦੇ ਕਰੀਬ ਆਪਣੇ ਜਿਹੜੇ ਇੰਪਲਾਈ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆ। ਇਹ ਉਹਨਾਂ ਦਾ 2% ਦੇ ਕਰੀਬ ਜਿਹੜਾ ਵਰਕਫੋਰਸ ਬਣਦਾ ਆ। 2,40,000 ਦੇ ਕਰੀਬ ਇੰਪਲਾਈਜ਼ ਕਾਈਜ਼ਰ ਪਰਮਾਨੈਂਟ ਦੇ ਕੋਲ ਹੈਗੇ ਆ। ਸੋ ਪ੍ਰੋਬਲਮ ਇਹ ਆ ਵੀ ਹੈਲਥ ਕੇਅਰ ਦੇ ਵਿੱਚ ਵਰਕਰਸ ਆਲਰੇਡੀ ਕਾਫੀ ਸ਼ਾਰਟ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਬੇਸਡ ਜਿਹੜੀ ਇਹ ਕੰਪਨੀ ਹੈਗੀ ਕਾਈਜ਼ਰ ਪਰਮਾਨੈਂਟੇ, ਇਹਨਾਂ ਨੇ ਇਹ ਕਿਹਾ ਸੀ ਵੀ ਸਤੰਬਰ ਦੀ ਲਾਸਟ ਡੇਟ ਹੋਊਗੀ, ਜਾਂ ਤਾਂ ਵੈਕਸੀਨ ਲਵਾ ਲਓ ਤੇ ਜਾਂ ਫਿਰ ਤੁਹਾਡੀ ਜਿਹੜੀ ਛੁੱਟੀ ਕਰ ਦਿੱਤੀ ਜਾਊਗੀ। ਸੋ 2200 ਬੰਦੇ ਦੀ ਛੁੱਟੀ ਕਰ ਦਿੱਤੀ ਆ, ਪਰ ਕਾਈਜ਼ਰ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਜੇ ਇਹ EMPLOYEE ਵੈਕਸੀਨ ਲਵਾ ਲੈਂਦੇ ਆ, ਇਹਨਾਂ ਨੂੰ ਮੁੜ ਇੱਕ ਵਾਰੀ ਜੁਆਇਨ ਕਰਨ ਦੀ ਜਿਹੜੀ ਆਫਰ ਦਿੱਤੀ ਜਾਊਗੀ, ਨਹੀਂ ਤਾਂ ਫਿਰ ਇਹ ਜਿਹੜਾ ਆ ਇਹਨਾਂ ਨੂੰ ਕੰਮ ਤੋਂ ਬਿਨਾਂ ਹੀ ਰਹਿਣਾ ਪਊਗਾ। ਜੀ। ਕੋਵਿਡ-19 ਦੇ ਜਿਹੜੇ ਕਹਿੰਦੇ ਵੀ ਆਂਕੜੇ ਆ ਉਹ ਘਟ ਰਹੇ ਨੇ। ਪਿਛਲੇ ਹਫ਼ਤੇ ਦੇ ਮੁਕਾਬਲੇ 12,000 ਘੱਟ ਨਵੇਂ ਜਿਹੜੇ ਕੇਸ ਆ ਉਹ ਆਏ ਨੇ। ਸੋ ਹੁਣ ਐਵਰੇਜ 1,05,000 ਨਵੇਂ ਕੇਸ ਕੋਵਿਡ-19 ਦੇ ਪੂਰੇ ਅਮਰੀਕਾ ਦੇ ਵਿੱਚੋਂ ਆ ਰਹੇ ਨੇ, ਜਿਹੜੇ ਕਿ ਪਿਛਲੇ ਹਫ਼ਤੇ ਦੀ ਐਵਰੇਜ ਦੇ ਨਾਲੋਂ 12,000 ਘੱਟ ਜਿਹੜੇ ਉਹ ਦੱਸੇ ਜਾ ਰਹੇ ਨੇ। ਪਰ ਇਹਨਾਂ ਸਾਰੇ ਚੀਜ਼ਾਂ ਦੇ ਵਿੱਚ ਇੱਕ ਮਾੜੀ ਚੀਜ਼ ਇਹ ਆ ਵੀ ਬੱਚੇ ਜਿਹੜੇ 18 ਸਾਲ ਤੋਂ ਘੱਟ ਦੀ ਉਮਰ ਵਾਲੇ ਹੈਗੇ ਆ, ਉਹਨਾਂ ਦੇ ਜਿਹੜੇ ਕੇਸ ਹੁਣ ਜਿਹੜੇ ਆ ਰਹੇ ਉਹ ਜ਼ਿਆਦਾ ਆ ਰਹੇ ਹੈਗੇ ਨੇ। ਸੋ ਕਹਿੰਦੇ ਵੀ ਯੂਐਸ ਪਾਪੂਲੇਸ਼ਨ ਦੇ ਟੋਟਲ ਜਿਹੜੇ ਕੇਸਿਸ ਆ ਰਹੇ ਆ ਉਹਨਾਂ ਵਿੱਚੋਂ 22% ਜਿਹੜੇ ਕੇਸ ਆ ਉਹ 18 ਸਾਲ ਦੀ ਤੇ ਉਸ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਵਿੱਚ ਆ ਰਹੇ ਆ। ਇੱਕ ਕਹਿੰਦੇ 10 ਸਾਲ ਦਾ ਨਿਆਣਾ ਸੀਗਾ, ਕੁਛ ਚਿਰ ਪਹਿਲੋਂ ਦੀ ਜਿਹੜੀ ਇਹ ਗੱਲ ਆ, ਤੇ ਉਸ ਨੂੰ ਕੋਵਿਡ ਹੋਇਆ ਤੇ ਉਹ 2 ਹਫ਼ਤੇ ਦੇ ਦਰਮਿਆਨ ਉਸ ਦੀ ਮੌਤ ਹੋ ਗਈ। ਸੋ ਇਹ ਇੱਕ ਮੁਸ਼ਕਿਲ ਜਿਹੜੀ ਉਹ ਆ ਰਹੀ ਆ। ਸੋ ਇਸੇ ਕਰਕੇ ਕਾਫੀ ਜ਼ਿਆਦਾ ਜਿਹੜਾ ਉਹ ਹੁਣ ਰੌਲਾ ਜਿਹੜਾ ਹਰਜੋਤ ਸਿੰਘ ਜੀ ਪੈ ਰਿਹਾ ਵੀ ਬੱਚਿਆਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਕਰਵਾਉਣੀ ਚਾਹੀਦੀ ਆ, ਪਰ 10 ਸਾਲ ਦੇ ਬੱਚੇ ਦੇ ਲਈ ਤਾਂ ਵੈਕਸੀਨੇਸ਼ਨ ਅਜੇ ਕੋਈ ਉਪਲਬਧ ਨਹੀਂ ਹੈਗੀ। 12 ਤੋਂ ਉੱਤੇ ਵਾਲਿਆਂ ਦੇ ਲਈ ਜਿਹੜੀ ਉਹ ਜ਼ਰੂਰ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਤਾਂ ਆਲਰੇਡੀ ਗਵਰਨਰ ਨਿਊਸਮ ਨੇ ਕਿਹਾ ਆ ਵੀ ਕੋਵਿਡ-19 ਦੀ ਵੈਕਸੀਨ ਮੈਂਡੇਟ ਹੋਊਗਾ, ਬਸ਼ਰਤੇ ਜਿਹੜਾ ਆ FDA ਦੇ ਵੱਲੋਂ ਜਿਹੜਾ ਫੁੱਲ ਅਪਰੂਵਲ ਜਿਹੜਾ ਉਹ ਆ ਜਾਂਦਾ। ਜੇ ਉਹ ਫੁੱਲ ਅਪਰੂਵਲ ਆ ਜਾਂਦਾ ਆ ਤੇ ਫਿਰ 12 ਸਾਲ ਤੋਂ ਉੱਤੇ ਦੇ ਬੱਚਿਆਂ ਦੇ ਲਈ ਵੀ ਵੈਕਸੀਨੇਸ਼ਨ ਜਿਹੜੀ ਉਹ ਲਾਜ਼ਮੀ ਹੋਊਗੀ। ਅੱਜ ਫਰੈਜ਼ਨੋ ਦੇ ਵਿੱਚ ਉਹ ਆਏ ਸੀ ਤੇ ਉਹਨਾਂ ਨੇ $123.9 ਬਿਲੀਅਨ ਦੀ ਲਾਗਤ ਦਾ ਇੱਕ ਨਵਾਂ ਪਲਾਨ ਜਿਹੜਾ ਬੱਚਿਆਂ ਦੇ ਨਾਲ ਸੰਬੰਧਿਤ ਆ, ਕੈਲੀਫੋਰਨੀਆ ਦੇ ਸਟੂਡੈਂਟਸ ਆ, ਉਸ ਦੇ ਪ੍ਰਤੀ ਜਿਹੜਾ ਉਹਨਾਂ ਨੇ ਅੱਜ ਸਾਈਨ ਕੀਤਾ ਹੈਗਾ ਫਰੈਜ਼ਨੋ ਕਾਉਂਟੀ ਦੇ ਸਕੂਲ ਦੇ ਵਿੱਚ। ਇਸ ਨਵੇਂ ਲੈਜਿਸਲੇਸ਼ਨ ਦੇ ਤਹਿਤ ਫ੍ਰੀ ਪ੍ਰੀ ਕਿੰਡਰਗਾਰਟਨ ਫਾਰ 4 ਈਅਰ ਓਲਡ ਜਿਹੜੇ ਉਹ 2022 ਤੋਂ 2023 ਸਕੂਲ ਈਅਰ ਆ ਉਸ ਦੇ ਲਈ ਜਿਹੜਾ ਹੋਊਗਾ, ਤੇ ਫੁੱਲ ਇਫੈਕਟ ਦੇ ਵਿੱਚ 2025-26 ਦੇ ਵਿੱਚ ਜਿਹੜਾ ਉਹ ਆ ਜਾਊਗਾ। ਸੋ ਕਹਿੰਦੇ ਵੀ ਇਸ ਪਲਾਨ ਦੀ ਕੁੱਲ ਲਾਗਤ ਜਿਹੜੀ ਉਹ ਹੋਊਗੀ ਇਸ 124 ਬਿਲੀਅਨ ਤਕਰੀਬਨ ਡਾਲਰ। ਇਸ ਦੇ ਵਿੱਚੋਂ 10 ਮਿਲੀਅਨ ਜਿਹੜੇ ਉਹ ਡੈਡੀਕੇਟ ਕੀਤੇ ਜਾਣਗੇ ਡੂਅਲ ਲੈਂਗੁਏਜ ਪ੍ਰੋਗਰਾਮਸ ਜਿਹੜੇ ਆ ਬੱਚਿਆਂ ਦੇ ਲਈ। ਸੋ ਆਪਾਂ ਨੂੰ ਪਤਾ ਹੀ ਆ ਵੀ ਯੂਐਸ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਇੰਗਲਿਸ਼ ਦੇ ਨਾਲ ਸਪੈਨਿਸ਼ ਜਾਂ ਹੋਰ ਕਈ ਕਾਉਂਟੀਜ਼ ਦੇ ਵਿੱਚ ਵੱਖ-ਵੱਖ ਜਿਹੜੀਆਂ ਬੋਲੀਆਂ ਭਾਸ਼ਾਵਾਂ ਆ ਉਹਨਾਂ ਦੇ ਬੋਲਣ ਵਾਲੇ ਜਿਹੜੇ ਲੋਕ ਜ਼ਿਆਦਾ ਨੇ। ਸੋ ਉਸ ਦੇ ਉੱਤੇ ਵੀ ਇਹਨਾਂ ਨੇ $10 ਮਿਲੀਅਨ ਦਾ ਖਰਚਾ ਕਰਨਾ ਹੈ। ਜੀ ਬਿਲਕੁਲ। ਸੋ ਫ੍ਰਿਜ਼ਨੋ ਦੇ ਵਿੱਚ ਅੱਜ ਗਵਰਨਰ ਆਏ ਸੀ ਗੈਬਨ ਨਿਊਸਮ। ਉਹਨਾਂ ਨੇ ਜਿਹੜੇ ਉੱਥੇ ਦੇ ਮੇਅਰ ਹੈਗੇ ਆ ਜੈਰੀ ਡਾਇਰ, ਸਾਰਿਆਂ ਨੂੰ ਪਤਾ ਉਹ ਰਿਪਬਲਿਕਨ ਆ, ਉਹਨਾਂ ਨੂੰ ਵੀ ਵਾਰ-ਵਾਰ ਇਹ ਕਿਹਾ ਵੀ ਈਵਨ ਦੋ ਮੈਨੂੰ ਪਤਾ ਵੀ ਰੀਕਾਲ ਦੇ ਵਿੱਚ ਜਿਹੜੇ ਆ 51% ਫ੍ਰਿਜ਼ਨੋ ਕਾਉਂਟੀ ਦੇ ਜਿਹੜੇ ਰੈਜ਼ੀਡੈਂਟ ਸੀਗੇ ਉਹ ਚਾਹੁੰਦੇ ਸੀ ਵੀ ਜਿਹੜਾ ਗਵਰਨਰ ਚੇਂਜ ਹੋਵੇ, ਪਰ ਮੈਂ ਚਾਹੇ ਮੇਰੇ ਉਲਟਾ ਪਰ ਰਲ ਕੇ ਜਿਹੜਾ ਇਹ ਵਰਕਆਊਟ ਕਰਨਾ ਚਾਹੁੰਦੇ ਆ, ਖਾਸ ਕਰਕੇ ਸਕੂਲ ਦੇ ਬੱਚਿਆਂ ਨੂੰ ਲੈ ਕੇ। ਇਸੇ ਤਰ੍ਹਾਂ ਉਹਨੀ ਜਿਹੜੀ ਸੈਂਟਰਲ ਵੈਲੀ ਦੇ ਵਿੱਚ ਆਉਣ ਵਾਲੀ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਆ, ਉਹਦੇ ਉੱਤੇ ਵੀ ਕਹਿੰਦੇ ਵੀ ਆਪਾਂ ਰਲ ਕੇ ਜਿਹੜਾ ਇਹ ਕੰਮ
ਕਰਾਂਗੇ। ਸੋ ਖਾਸ ਕਰਕੇ ਉਹਨਾਂ ਨੇ ਜਿਹੜੀ ਲਟੀਨੋ ਕਮਿਊਨਿਟੀ ਆ ਤੇ ਉਹਨਾਂ ਦੇ ਸਾਰੇ ਮੈਂਬਰਸ ਹੈਗੇ ਆ, ਉਹਨਾਂ ਨੂੰ ਇਹ ਕਿਹਾ ਹੈ ਵੀ ਆਪਾਂ ਸਾਰਿਆਂ ਨੇ ਰਲ ਕੇ ਜਿਹੜਾ ਇਸ ਕਮਿਊਨਿਟੀ ਨੂੰ ਵੀ ਜਿਹੜਾ ਉੱਪਰ ਚੱਕਣਾ ਹੈਗਾ। ਅਗਲੀ ਐਫਬੀਆਈ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਜੇ ਜਿਹੜੇ ਨਵੇਂ ਫਿਗਰਸ ਆਏ ਆ, ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ, ਫੋਰਬਸ ਮੈਗਜ਼ੀਨ ਦੇ ਜਿਹੜੇ 400 ਸਭ ਤੋਂ ਅਮੀਰ ਲੋਕ ਆ, ਉਹਨਾਂ ਦੇ ਵਿੱਚੋਂ ਉਹਨਾਂ ਦਾ ਨਾਂ ਹਟ ਗਿਆ ਹੈਗਾ। ਸੋ ਕਹਿੰਦੇ ਪਈ ਉਹਨਾਂ ਨੇ $2.5 ਬਿਲੀਅਨ ਦੀ ਜਿਹੜੀ ਨੈੱਟਵਰਥ ਆ, ਉਹ ਜਿਹੜੀ ਆ ਘੱਟ ਹੋਈ ਹੈਗੀ ਆ ਉਹਨਾਂ ਦੀ। ਤੇ ਇਸੇ ਤਰ੍ਹਾਂ ਓਫਰਾ ਵਿਨਫਰੇ ਜਿਹੜੀ ਆ, ਉਸ ਦਾ ਵੀ ਜਿਹੜਾ ਨਾਂ ਆ ਇਸ ਦੇ ਵਿੱਚੋਂ ਡਰੋਪ ਹੋ ਗਿਆ ਇਸ ਸਾਲ। ਜੀ। ਐਫਬੀਆਈ ਨੇ ਅੱਜ ਨਿਊਯਾਰਕ ਸਿਟੀ ਪੁਲਿਸ ਯੂਨੀਅਨ ਦੇ ਜਿਹੜੇ ਹੈੱਡਕੁਆਰਟਰਸ ਆ, ਉੱਥੇ ਛਾਪੇਮਾਰੀ ਜਿਹੜੀ ਉਹ ਕੀਤੀ ਸੀ ਮੈਨਹੈਟਨ ਦੇ ਆਫਿਸਿਸ ਦੇ ਵਿੱਚ। ਵਾਰੰਟ ਲੈ ਕੇ ਜਿਹੜੇ ਏਜੰਟਸ ਆ ਉੱਥੇ ਪਹੁੰਚੇ ਆ। ਸਾਰਜੈਂਟਸ ਬੈਨੇਵੋਲੈਂਟ ਐਸੋਸੀਏਸ਼ਨ ਦਾ ਜਿਹੜਾ ਹੈੱਡਕੁਆਰਟਰ ਆ, ਉੱਥੇ ਇਹਨਾਂ ਨੇ ਛਾਪੇਮਾਰੀ ਕੀਤੀ ਆ ਤੇ ਚੀਜ਼ਾਂ ਜਿਹੜੀਆਂ ਆ ਉਹ ਉੱਥੋਂ ਕਹਿ ਲਓ ਵੀ ਉਹਨਾਂ ਨੇ ਲੱਭੀਆਂ ਜਾਂ ਲੈ ਕੇ ਜਿਹੜੇ ਉੱਥੇ ਗਏ ਆ। ਸੋ ਮੁਲਕ ਦੀ 5ਵੀਂ ਸਭ ਤੋਂ ਵੱਡੀ ਜਿਹੜੀ ਹੈ ਪੁਲਿਸ ਯੂਨੀਅਨ ਆ, ਇਹ ਜਿਹੜੀ ਯੂਨੀਅਨ ਆ 13,000 ਐਕਟਿਵ ਤੇ ਰਿਟਾਇਰਡ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਸਾਰਜੈਂਟਸ ਆ, ਉਹਨਾਂ ਦੀ ਪੈਰਵਾਈ ਜਿਹੜੀ ਇਹ ਕਰਦੀ ਹੈਗੀ ਆ। ਸੋ ਇਸੇ ਦੌਰਾਨ ਐਫਬੀਆਈ ਨੇ ਲੌਂਗ ਆਈਲੈਂਡ ਦੇ ਸਬਰਬ ਇੱਕ ਹੈਗਾ ਪੋਰਟ ਵਾਸ਼ਿੰਗਟਨ ਨਿਊਯਾਰਕ, ਉੱਥੇ ਵੀ ਇੱਕ ਛਾਪਾ ਜਿਹੜਾ ਉਹ ਮਾਰਿਆ ਸੀਗਾ। ਇਹ ਇਸੇ ਹੀ ਐਸੋਸੀਏਸ਼ਨ ਦਾ ਇੱਕ ਜਿਹੜਾ ਲੀਡਰ ਐਡ ਮੋਲਿਨਸ ਆ, ਉਸ ਦਾ ਕਹਿੰਦੇ ਘਰ ਆ ਉਹ ਸੀਗਾ। ਸੋ ਕਹਿੰਦੇ ਵੀ ਅਜੇ ਇਹ ਕਲੀਅਰ ਨਹੀਂ ਆ ਵੀ ਐਫਬੀਆਈ ਨੇ ਐਸਬੀਏ ਨੂੰ ਕਿਉਂ ਜਿਹੜਾ ਟਾਰਗੇਟ ਕੀਤਾ ਜਾਂ ਮੋਲਿਨਸ ਦੇ ਘਰ ਨੂੰ ਜਿਹੜਾ ਉਹ ਕਿਉਂ ਟਾਰਗੇਟ ਕੀਤਾ ਆ, ਪਰ ਕੋਈ ਨਾ ਕੋਈ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਪਬਲਿਕ ਕਰਪਸ਼ਨ ਦੇ ਜਿਹੜੇ ਚਾਰजेस ਆ ਇਸ ਐਸੋਸੀਏਸ਼ਨ ਦੇ ਖਿਲਾਫ ਕਾਫੀ ਜ਼ਿਆਦਾ ਉੱਭਰ ਕੇ ਜਿਹੜੇ ਉਹ ਸਾਹਮਣੇ ਕਹਿੰਦੇ ਆ ਵੀ ਉਹ ਆਏ ਸੀਗੇ। ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਜਿਹੜੀ ਛਾਪੇਮਾਰੀ ਜਿਹੜੀ ਉਹ ਹੋਈ ਆ। ਸੋ ਦੁਪਹਿਰ ਨੂੰ ਕਹਿੰਦੇ ਆ ਉਹ ਗਏ ਆ ਕਈ ਕਾਰਡਬੋਰਡ ਬਾਕਸਿਸ ਜਿਹੜੇ ਉਹ ਭਰ ਕੇ ਜਿਹੜੇ ਏਜੰਟਸ ਆ ਉਹ ਉੱਥੋਂ ਲੈ ਕੇ ਗਏ ਨੇ। ਉਹ ਇਹ ਨਹੀਂ ਪਤਾ ਵੀ ਕਿੱਦਾਂ ਦੇ ਜਿਹੜੇ ਦਸਤਾਵੇਜ਼ ਆ ਉਹ ਹੋਣਗੇ ਉਸ ਦੇ ਵਿੱਚ ਤੇ ਕੀ ਕੁਛ ਜਿਹੜਾ ਬਾਅਦ ਚ ਆਊਗਾ। ਨਿਊਯਾਰਕ ਦੇ ਜਿਹੜੇ ਸਿਟੀ ਦੇ ਮੇਅਰ ਬਿਲ ਡੇ ਬਲਾਸੀ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਸੀਗਾ ਐਫਬੀਆਈ ਦੀ ਜਿਹੜੀ ਰੇਡ ਆ ਉਹ ਜਿਹੜੀ ਉਹ ਵੱਜੇਗੀ, ਪਰ ਉਹਨਾਂ ਨੇ ਉਸ ਦੇ ਬਾਰੇ ਕਿਸੇ ਨੂੰ ਜਿਹੜਾ ਉਹ ਦੱਸਿਆ ਨਹੀਂ ਤਾਂ ਜੋ ਜਿਹੜਾ ਸਰਪ੍ਰਾਈਜ਼ ਆ ਉਹ ਜਿਹੜਾ ਉਹ ਰਵੇ। ਸੋ ਇਹ ਹੁਣ ਨਵੀਂ ਜਿਹੜੀ ਆ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਵੀ ਐਫਬੀਆਈ ਕਿਸ ਮੁਤਲਕ ਜਿਹੜੀ ਆ ਇਸ ਪੁਲਿਸ ਐਸੋਸੀਏਸ਼ਨ ਦੀ ਜਿਹੜੀ ਯੂਨੀਅਨ ਦੀ ਆ ਉਹ ਜਾਂਚ ਕਰ ਰਹੀ ਆ। ਜੀ, ਅਗਲੀ ਖਬਰ ਫਰਿਜ਼ਨੋ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਫਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਜਿਹੜੀ ਜੂਰੀ ਆ, ਉਹਨਾਂ ਨੇ ਕਿੰਗਸਬਰਗ ਤੋਂ ਨਿਕੋਲਸ ਮਾਰਲੋ ਨਾਮ ਦੇ 39 ਸਾਲਾਂ ਦਾ ਜਿਹੜਾ ਮਾਰਗੇਜ ਬ੍ਰੋਕਰ ਆ, ਉਹ ਇੱਕ ਐਂਬੂਲੈਂਸ 'ਚ ਜਾ ਰਿਹਾ ਸੀ। ਜਦੋਂ ਐਂਬੂਲੈਂਸ ਦੇ ਵਿੱਚ ਜਿਹੜੇ ਹੁੰਦੇ ਆ, ਤੁਹਾਨੂੰ ਪਤਾ ਵੀ ਮੈਡੀਕਲ ਕੇਅਰ ਕਰਨ ਵਾਲੇ, ਉਹਨਾਂ ਤੋਂ ਜਿਹੜੀ ਆ ਉਸ ਦੀ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਟੇਕ ਕੇਅਰ ਚੱਜ ਨਾਲ ਨਹੀਂ ਹੋਈ। ਉਹਨੂੰ ਜਿਹੜਾ ਆ ਉੱਥੇ ਹੀ ਉਹਦੇ ਬ੍ਰੇਨ ਦੇ ਵਿੱਚ ਜਿਹੜਾ ਖੂਨ ਚਲਾ ਗਿਆ ਤੇ ਉਹ ਵੈਜੀਟੇਟਿਵ ਸਟੇਟ ਦੇ ਵਿੱਚ ਲਗਭਗ 3 ਸਾਲ ਰਿਹਾ। ਆਕਸੀਜਨ ਦੀ ਜਿਹੜੀ ਨਾਲੀ ਸੀ ਉਹ ਉਹਦੇ ਮੂੰਹ ਦੇ ਵਿੱਚ ਨਹੀਂ ਪਾ ਸਕੇ। ਸੋ ਇਹ ਮੈਡੀਕਲ ਮਾਲ ਪ੍ਰੈਕਟਿਸ ਦਾ ਕੇਸ ਸੀ, ਜਿਹਦੇ ਸੰਬੰਧ ਦੇ ਵਿੱਚ ਜਿਹੜੀ ਜੂਰੀ ਆ ਉਹਨਾਂ ਨੇ $40 ਮਿਲੀਅਨ ਜਿਹੜਾ ਅਵਾਰਡ ਕੀਤਾ ਹੈਗਾ ਇਸ ਦੀ ਵਾਈਫ ਨੂੰ, ਤੇ $10 ਮਿਲੀਅਨ ਜਿਹੜਾ ਐਡੀਸ਼ਨਲ ਹੋਰ ਅਵਾਰਡ ਕੀਤਾ। ਸੋ ਟੋਟਲ $50 ਮਿਲੀਅਨ ਦਾ ਜਿਹੜਾ ਅਵਾਰਡ ਆ ਉਹ ਉਸ ਦੇ ਪਰਿਵਾਰ ਨੂੰ ਦਿੱਤਾ ਗਿਆ। ਅਮਰੀਕਨ ਐਂਬੂਲੈਂਸ ਜਿਹੜੀ ਕੰਪਨੀ ਆ, ਇਹਨਾਂ ਦੀ ਜਿਹੜੀ ਐਂਬੂਲੈਂਸ ਸੀ ਜਿਹਦੇ ਵਿੱਚ ਇਹ ਬੰਦੇ ਨੂੰ ਲੈ ਕੇ ਗਏ ਸੀ। ਜੀ, ਅਗਲੀ ਗੱਲ ਕਰਦੇ ਜਾਈਏ ਇੱਥੋਂ ਹੀ ਜਿਹੜੀ ਖਬਰ ਆ ਫ੍ਰੈਜ਼ਨੋ ਦੇ ਨਾਲ ਹੀ ਮਰਸੈਡ ਜਿਹੜੀ ਕਾਉਂਟੀ ਆ, CHP ਨੇ ਇੱਕ ਜਿਹੜੀ ਐਕਸੀਡੈਂਟ ਹੋਇਆ ਆ ਉਸ ਦੀ ਜਾਂਚ ਜਿਹੜੀ ਉਹ ਕਰ ਰਹੇ ਨੇ। ਇਸ ਹਾਦਸੇ ਦੇ ਵਿੱਚ ਇੱਕ 19 ਸਾਲਾਂ ਦਾ ਪੈਸੇਂਜਰ ਆ, ਉਸ ਦੀ ਕਹਿੰਦੇ ਮੌਤ ਹੋਈ ਆ ਤੇ 18 ਸਾਲਾਂ ਦਾ ਜਿਹੜਾ ਡਰਾਈਵਰ ਸੀਗਾ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਲਿਵਿੰਗਸਟਨ ਦੇ ਜਿਹੜੇ ਸਾਊਥ ਵਾਲੇ ਪਾਸੇ ਇਹ ਕ੍ਰੈਸ਼ ਜਿਹੜਾ ਤੜਕੇ ਅੱਜ ਸਵੇਰੇ ਕਹਿੰਦੇ ਆ 4 ਵਜੇ ਹੋਇਆ ਸੀਗਾ ਤੇ ਕਹਿੰਦੇ ਵੀ ਡਰਾਈਵਰ ਮੰਨਿਆ ਜਾ ਰਿਹਾ ਆ ਵੀ ਉਹ ਸਪੀਡਿੰਗ ਕਰ ਰਿਹਾ ਸੀਗਾ ਵੈਸਟ ਸਾਈਡ ਬੁਲੇਵਾਰਡ ਦੇ ਉੱਤੇ
ਤੇ ਜਦ ਅਚਾਨਕ ਹੀ ਉਹ ਸੱਜੇ ਪਾਸੇ ਵੱਲ ਨੂੰ ਕਹਿੰਦੀ ਉਸ 'ਤੇ ਗੱਡੀ ਜਿਹੜੀ ਉਹ ਮੁੜੀ ਤੇ ਉਹ ਜਾ ਵੱਜਾ। ਮਲਟੀਪਲ ਟਾਈਮਜ਼ ਜਿਹੜੀ ਗੱਡੀ ਆ ਉਸ ਦੀਆਂ ਬਾਜੀਆਂ ਪਲਟੀਆਂ ਤੇ ਕਈ ਟਰੀਜ਼ ਦੇ ਵਿੱਚ ਜਿਹੜਾ ਉਹ ਵੱਜਾ। ਟੀਨ ਡਰਾਈਵਰ ਜਿਹੜਾ ਤੇ ਪੈਸੇਂਜਰ ਆ ਉਹ ਰੋਡ ਦੇ ਉੱਤੇ ਜਿਹੜੇ ਉਹ ਜਾ ਡਿੱਗੇ ਸੀ। ਸੋ ਕਾਫ਼ੀ ਭਿਆਨਕ ਇਹ ਹਾਦਸਾ ਜਿਹੜਾ ਉਹ ਵਾਪਰਿਆ ਆ। ਇੱਕ ਦੀ ਜਿਹੜੀ ਉਹ ਮੌਤ ਹੋਈ ਆ ਤੇ ਹੁਣ ਜਾਂਚ ਚੱਲ ਰਹੀ ਆ ਵੀ ਇਸ ਦੇ ਵਿੱਚ ਕੀ ਕਾਰਨ ਰਿਹਾ ਹੋ ਸਕਦਾ ਆ। ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਅੱਜ ਹਾਈਵੇ 99 ਦੇ ਉੱਤੇ ਨਾਰਥ ਬਾਉਂਡ ਲੇਨ ਆ, ਉੱਥੇ ਵੀ ਇੱਕ ਜਿਹੜਾ ਉਹ ਹਾਦਸਾ ਹੋਇਆ। ਟਰੱਕ ਡਰਾਈਵਰ ਦੀ ਕਹਿੰਦੇ ਆ ਉਸ ਦੇ ਵਿੱਚ ਮੌਤ ਹੋ ਗਈ। ਜਦ ਇੱਕ ਕਾਰ ਜਿਹੜੀ ਪਾਰਕ ਸੀਗੀ ਉਸ ਦੇ ਵਿੱਚ ਉਹ ਜਾ ਵੱਜਾ। ਇਹ ਹਰੰਡਨ ਐਵੀਨਿਊ ਦੇ ਉੱਤੇ ਇਹ ਘਟਨਾ ਵਾਪਰੀ ਹੈ। ਐਤਵਾਰ ਦੀ ਤੜਕੇ ਦੀ ਜਿਹੜੀ ਆ ਇਹ ਸਵੇਰੇ 2:30 ਵਜੇ ਦੀ ਐਕਸੀਡੈਂਟ ਜਿਹੜਾ ਉਹ ਦੱਸਿਆ ਜਾ ਰਿਹਾ ਤੇ ਇਸ ਹਾਦਸੇ ਦੀ ਵੀ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ। ਜੀ। ਅਗਲੀ ਖਬਰ ਸੈਕਰਾਮੈਂਟੋ ਦੇ ਸੰਬੰਧ ਦੇ ਵਿੱਚ ਆ। ਆਪਣੇ ਵੀ ਰੇਡੀਓ ਸਟੇਸ਼ਨ ਤੇ ਬਹੁਤ ਸਾਰੇ ਲੋਕ ਕਾਲ ਕਰਕੇ ਪੁੱਛਦੇ ਰਹਿੰਦੇ ਜੀ ਯੂਬਾ ਸਿਟੀ ਦਾ ਨਗਰ ਕੀਰਤਨ ਹੋਣਾ, ਨਹੀਂ ਹੋਣਾ, ਕੀ ਜੀ ਉਹਨਾਂ ਨੇ ਪਰਮਿਸ਼ਨ ਲਈ ਆ ਉਦੋਂ ਹੀ ਅਨਾਊਂਸ ਕਰ ਰਹੇ ਆ। ਸੋ ਬਿਲਕੁਲ ਯੂਬਾ ਸਿਟੀ ਗੁਰੂ ਘਰ ਦਾ ਜਿਹੜਾ ਨਗਰ ਕੀਰਤਨ ਆ, ਜਿਹੜੀ ਗਵਰਨਮੈਂਟ ਆਫੀਸ਼ੀਅਲਸ ਹੈਗੇ ਆ ਉਹਨਾਂ ਤੋਂ ਪਰਮਿਸ਼ਨ ਲੈ ਕੇ ਹੀ ਹੋ ਰਿਹਾ ਤੇ ਬਿਲਕੁਲ ਹੋ ਰਿਹਾ ਆ। ਕੱਲਾ ਯੂਬਾ ਸਿਟੀ ਦੇ ਵਿੱਚ ਨਹੀਂ, ਹੁਣ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਬਹੁਤ ਵੱਡੇ-ਵੱਡੇ ਫੰਕਸ਼ਨ ਹੋ ਰਹੇ ਹੈਗੇ ਆ। ਸੈਕਰਾਮੈਂਟੋ ਦੇ ਵਿੱਚ ਇੱਕ ਆਫਟਰ ਸ਼ੌਕ ਫੈਸਟੀਵਲ ਜਿਹੜਾ ਆ ਉਹ ਹੋ ਰਿਹਾ। ਪਿਛਲੇ ਸਾਲ ਉਹ ਕੈਂਸਲ ਹੋ ਗਿਆ ਸੀ। ਸੋ ਇਹ ਜਿਹੜਾ ਫੈਸਟੀਵਲ ਹੋਣਾ ਮਿਊਜ਼ਿਕ ਫੈਸਟੀਵਲ, ਇਹਦੇ ਵਿੱਚ 40,000 ਤੋਂ ਵੱਧ ਲੋਕ, ਜਿਹੜੀ ਇਹ 4 ਦਿਨ ਦੀ ਲਗਾਤਾਰ ਈਵੈਂਟ ਚੱਲਣੀ ਹੈਗੀ ਆ, ਉਹਦੇ 'ਚ ਹਾਜ਼ਰ ਹੋਣਗੇ। ਇਸ ਵੀਰਵਾਰ ਤੋਂ ਹੀ ਇਹ ਸ਼ੁਰੂ ਹੋਣਾ ਤੇ ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ 4 ਦਿਨ 40,000 ਤੋਂ ਵੱਧ ਲੋਕ ਪੂਰੇ ਅਮਰੀਕਾ ਤੋਂ ਜਿਹੜੇ ਆ ਇਸ ਫੈਸਟੀਵਲ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਹੈਗੇ ਆ। ਸੈਕਰਾਮੈਂਟੋ ਕਾਉਂਟੀ ਦੀ ਜਿਹੜੀ ਪਬਲਿਕ ਹੈਲਥ ਆ, ਉਹਨਾਂ ਨੇ ਪੂਰੀਆਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਆ ਕੋਵਿਡ ਨੂੰ ਲੈ ਕੇ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਉਹ ਬਚ ਸਕਦੇ ਆ। ਸੋ ਬਿਲਕੁਲ ਵੱਡੀਆਂ ਈਵੈਂਟਸ ਜਿਹੜੀਆਂ ਆ ਵੱਖ-ਵੱਖ ਏਰੀਏ ਦੇ ਵਿੱਚ ਹੁਣ ਪੂਰੀ ਤਰ੍ਹਾਂ ਸ਼ੁਰੂ ਹੋ ਗਈਆਂ। ਜੀ। ਸਮਾਂ ਵੀ ਆਪਣੇ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਜਿਹੜਾ ਵੱਧ ਰਿਹਾ ਹੈ। ਕੈਲੀਫੋਰਨੀਆ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕੀਤੀ ਆ ਆਇਲ ਸਪਿਲ ਨੂੰ ਜਿਹੜਾ ਉਹ ਲੈ ਕੇ। ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ 1,44,000 ਗੈਲਨ ਜਿਹੜੇ ਆ ਉਹ ਐਂਪਲੀਫਾਈ ਐਨਰਜੀ ਦੀ ਜਿਹੜੀ ਪਾਈਪਲਾਈਨ ਹੈਗੀ ਆ ਉਸ ਦੇ ਵਿੱਚੋਂ ਸਮੁੰਦਰ ਦੇ ਵਿੱਚ, ਮਹਾਸਾਗਰ ਦੇ ਵਿੱਚ ਉਹ ਜਾ ਮਿਲੇ ਨੇ ਤੇ ਉਸ ਨੂੰ ਸਾਫ਼ ਕਰਨ ਦਾ ਕੰਮ ਆਲਰੇਡੀ ਜਿਹੜਾ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਹੈਗਾ। ਫੈਡਰਲ ਤੇ ਸਟੇਟ ਅਧਿਕਾਰੀ ਉਹਨਾਂ ਨੇ ਆਲਰੇਡੀ ਇਸ ਦੇ ਬਾਬਤ ਕ੍ਰਿਮੀਨਲ ਇਨਵੈਸਟੀਗੇਸ਼ਨ ਆ ਉਹ ਉਸ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਕੀਤੀ ਆ। ਆਲਰੇਡੀ ਇਹ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਵੀ ਸ਼ਾਇਦ ਕਿਸੇ ਸ਼ਿਪ ਦੇ ਐਂਕਰ ਜਿਹੜਾ ਆ ਉਸ ਦੀ ਇਸ ਪਾਈਪਲਾਈਨ ਦੇ ਨਾਲ ਵੱਜਣ ਦੇ ਕਰਕੇ ਇਸ ਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਹੋਵੇ ਤੇ ਸਪਿਲ ਹੋਈ ਹੋਵੇ, ਪਰ ਇਹ ਤੈਅ ਨਹੀਂ ਆ ਅਜੇ। ਇਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈ। ਕਹਿੰਦੇ ਵੀ ਆਉਣ ਵਾਲੇ ਕਈ ਮਹੀਨਿਆਂ ਤੱਕ ਕੈਲੀਫੋਰਨੀਆ ਦੇ ਜਿਹੜੇ ਇਹ ਬੀਚ ਆ ਜਿੱਥੇ ਇਹ ਆਇਲ ਸਪਿਲ ਹੋਇਆ ਆ ਉਹ ਹੁਣ ਬੰਦ ਜਿਹੜੇ ਉਹ ਰਹਿ ਸਕਦੇ ਨੇ। ਹੰਟਿੰਗਟਨ ਬੀਚ ਜਿਹੜਾ ਆ ਉੱਥੇ ਸਭ ਤੋਂ ਪਹਿਲਾਂ ਆ ਇਹ ਤੇਲ ਆ ਉਸ ਨੂੰ ਜਿਹੜਾ ਉਹ ਦੇਖਿਆ ਗਿਆ ਸੀ ਤੇ ਬੁਰੀ ਤਰ੍ਹਾਂ ਜਿਹੜੀ ਮਰੀਨ ਲਾਈਫ ਉਸ ਇਲਾਕੇ ਦੇ ਵਿੱਚ ਪ੍ਰਭਾਵਿਤ ਹੋਵੇਗੀ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੀਬੀ ਨੂੰ ਜਿਹੜਾ ਆ ਹਿੱਟ ਐਂਡ ਰਨ ਦੇ ਸੰਬੰਧ ਦੇ ਵਿੱਚ 15 ਸਾਲਾਂ ਦੀ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਸੁਣਾਈ ਗਈ ਆ। 2019 ਦੇ ਵਿੱਚ ਡਰੰਕ ਡਰਾਈਵਿੰਗ ਕਰ ਰਹੀ ਇਸ ਬੀਬੀ ਨੇ 13 ਸਾਲਾਂ ਦੇ ਇੱਕ ਬੱਚੇ ਨੂੰ ਜਿਹੜਾ ਸਕੂਲ ਨੂੰ ਜਾ ਰਿਹਾ ਸੀ ਉਸ ਨੂੰ ਆਪਣੀ ਕਾਰ ਦੇ ਥੱਲੇ ਦਗੜ ਦਿੱਤਾ ਸੀ ਤੇ ਉਸ ਦਾ ਜਿਹੜਾ ਲੈਵਲ ਹੁੰਦਾ ਹੈ ਅਲਕੋਹਲ ਦਾ ਉਹ 0.24% ਸੀ, ਜਿਹੜਾ 3 ਟਾਈਮ ਜਿਹੜਾ ਲੀਗਲ ਲਿਮਿਟ ਹੈਗੀ 0.08% ਉਹਦੇ ਨਾਲੋਂ ਜ਼ਿਆਦੇ ਸੀ। ਸੋ 2013 ਫੋਰਡ ਐਕਸਪਲੋਰਰ ਇਹ ਚਲਾ ਰਹੀ ਸੀ ਜਦੋਂ ਇਹ ਬੱਚਾ ਫ੍ਰੈਂਕਲਿਨ ਸਕੂਲ ਨੂੰ ਜਾ ਰਿਹਾ ਸੀ ਤੇ ਉਹਦੇ ਉੱਪਰ ਦੀ ਇਸ ਨੇ ਕਾਰ ਲੰਘਾ ਦਿੱਤੀ ਤੇ ਬੱਚੇ ਦੀ ਜਿਹੜੀ ਆ ਮੌਤ ਹੋ ਗਈ। ਜੀ। ਜਿਹੜੇ ਗੋਲਡਨ ਸਟੇਟ ਸਟਿਮੂਲਸ ਦੇ ਜਿਹੜੇ ਚੈੱਕ ਆ ਉਹ ਕਹਿੰਦੇ ਵੀ ਅਗਲੀ ਜਿਹੜੀ ਪੇਮੈਂਟ ਆ ਅੱਜ ਜਿਹੜੇ ਚੈੱਕਸ ਆ ਉਹ ਘੱਲ ਦਿੱਤੇ ਗਏ ਹੈਗੇ ਆ। ਸੋ ਸਭ ਨੂੰ ਯਾਦ ਹੋਣਾ ਵੀ ਕੈਲੀਫੋਰਨੀਆ ਸਟੇਟ ਦੇ ਸਰਪਲਸ ਹੋਏ ਬਜਟ ਦੇ ਵਿੱਚੋਂ ਕੋਵਿਡ ਦੇ ਕਰਕੇ ਇਹਨਾਂ ਨੇ ਜਿਹੜੀ ਆ $600 ਜਿਨ੍ਹਾਂ ਦੀ $75,000 ਤੋਂ ਘੱਟ ਇਨਕਮ ਜਿਹੜੀ ਉਹ ਰਹੀ ਸੀਗੀ ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ ਜਿਹੜੇ ਉਹ ਘੱਲੇ ਆ। ਸੋ ਹੁਣ ਤੱਕ ਸਟੇਟ ਨੇ 2.6 ਮਿਲੀਅਨ ਡਾਇਰੈਕਟ ਡਿਪੋਜ਼ਿਟ ਪੇਮੈਂਟਸ ਜਿਹੜੀਆਂ ਆ ਗੋਲਡਨ ਸਟੇਟ ਸਟਿਮੂਲਸ ਸੈਕਿੰਡ ਜਿਹੜੇ ਆ ਉਸ ਦੇ ਤਹਿਤ ਜਿਹੜੀਆਂ ਉਹ ਇਹਨਾਂ ਨੇ ਘੱਲੀਆਂ ਆ
ਤੇ ਅੱਜ ਜਿਹੜੇ ਹੋਰ ਇਹਨਾਂ ਨੇ ਕੁਛ ਲੱਖ ਜਿਹੜੀਆਂ 7 ਲੱਖ ਤੋਂ ਵੱਧ ਜਿਹੜੀਆਂ ਪੇਮੈਂਟਸ ਇਹਨਾਂ ਨੇ ਦੂਜੇ ਰਾਊਂਡ ਦੀਆਂ, ਦੂਜੇ ਗੇੜ ਦੀਆਂ ਉਹ ਘੱਲੀਆਂ ਹੈਗੀਆਂ ਨੇ ਐਲੀਜੀਬਲ ਕੈਲੀਫੋਰਨੀਅਨਸ ਆ ਉਹਨਾਂ ਦੇ ਲਈ। ਜੀ, ਅਗਲੀ ਖਬਰ ਆਪਣੇ ਸੰਦੀਪ ਸਿੰਘ ਧਾਲੀਵਾਲ, ਸਾਰਿਆਂ ਨੂੰ ਯਾਦ ਹੀ ਆ ਵੀ ਕਿਸ ਤਰ੍ਹਾਂ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਬਹੁਤ ਹੀ ਚੜ੍ਹਦੀ ਕਲਾ ਵਾਲਾ ਜਿਹੜਾ ਨੌਜਵਾਨ ਸੀਗਾ, ਸੇਵਾ ਬੜੀ ਇਸਨੇ ਕੀਤੀ ਸੀ। ਡਿਪਟੀ ਸੰਦੀਪ ਸਿੰਘ ਧਾਲੀਵਾਲ ਲਾਸਟ ਈਅਰ ਜਿਹੜਾ ਆ ਉਹਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ, ਤੇ ਅੱਜ ਉਸ ਦੇ ਨਾਮ ਦੇ ਉੱਤੇ ਪੋਸਟ ਆਫਿਸ ਦਾ ਨਾਮ ਰੱਖਿਆ ਗਿਆ ਆ ਹੂਸਟਨ, ਟੈਕਸਸ ਦੇ ਵਿੱਚ, ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ। ਸੋ ਕਾਂਗਰਸ ਵੂਮਨ ਲਿਜ਼ੀ ਫਲੈਚਰ ਜਿਹੜੀ ਆ, ਉਹਨਾਂ ਨੇ ਇਹ ਕਿਹਾ ਵੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀਆਂ ਜਿਹੜੀਆਂ ਸਰਵਿਸ ਸੀਗੀਆਂ, ਜਿਹੜੀ ਉਹਦੀ ਸੈਕਰੀਫਾਈਸ ਸੀਗੀ, ਉਹ ਇੱਕ ਤਰ੍ਹਾਂ ਨਾਲ ਸਾਰੇ ਲੋਕਾਂ ਲਈ ਐਗਜ਼ਾਮਪਲ ਆ। ਸੋ ਇਹ ਇੱਕ ਪਰਮਾਨੈਂਟ ਰਿਮਾਈਂਡਰ ਹੋਊਗਾ ਪੋਸਟ ਆਫਿਸ, ਜਿੱਥੇ ਕਿ ਲੋਕ ਦੇਖਣਗੇ ਵੀ ਹਾਂ, ਇਹ ਸੰਦੀਪ ਸਿੰਘ ਧਾਲੀਵਾਲ ਕੋਈ ਪੁਲਿਸ ਦਾ ਜਿਹੜਾ ਡਿਪਟੀ ਸੀਗਾ ਜਿਸ ਨੇ ਇੰਨਾ ਵਧੀਆ ਹਿਊਮੈਨਿਟੀ ਲਈ ਕੰਮ ਕੀਤਾ ਸੀ। ਸੋ ਉਸ ਦੇ ਨਾਮ ਦੇ ਉੱਤੇ ਜਿਹੜਾ ਇਹ ਪੋਸਟ ਆਫਿਸ ਰੱਖਿਆ ਗਿਆ ਹੈ, ਪੋਸਟ ਆਫਿਸ ਦਾ ਨਾਮ ਰੱਖਿਆ ਗਿਆ। ਜੀ, ਹੈਰਿਸ ਕਾਊਂਟੀ ਦੇ ਵਿੱਚ ਇਹ ਸ਼ੈਰਿਫ ਸੀਗੇ, ਸੋ ਉੱਥੇ ਦੇ ਹੀ ਇਸ ਪੋਸਟ ਆਫਿਸ ਦਾ ਨਾਮ ਰੱਖਿਆ ਗਿਆ ਆ। ਇਸ ਦੇ ਬਾਬਤ ਪਿਛਲੇ ਸਾਲ ਜਿਹੜਾ ਆ ਕਾਂਗਰਸ ਦੇ ਵਿੱਚ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ, ਉਸ ਦੇ ਵਿੱਚ ਮਤਾ ਜਿਹੜਾ ਆ ਉਹ ਪਾਸ ਕੀਤਾ ਗਿਆ ਸੀ। ਕੁਛ ਹਫ਼ਤੇ ਪਹਿਲਾਂ ਇਹਨਾਂ ਦੀ ਪੱਗ, ਇਹਨਾਂ ਦੇ ਜਿਹੜੇ ਰਿਲੀਜੀਅਸ ਸਿੰਬਲ ਆ, ਕੜਾ ਆ, ਤੇ ਇਹਨਾਂ ਦੀ ਜਿਹੜੀ ਵਰਦੀ ਆ, ਉਸ ਨੂੰ ਜਿਹੜੀ ਪੁਲਿਸ ਦੇ ਜਿਹੜਾ ਮਿਊਜ਼ੀਅਮ ਹੈਗਾ ਆ, ਸ਼ੈਰਿਫ ਮਿਊਜ਼ੀਅਮ ਜਿਹੜਾ ਹੈਗਾ ਆ, ਉਸ ਦੇ ਵਿੱਚ ਵੀ ਹੁਣ ਰੱਖਿਆ ਗਿਆ ਆ ਵੀ ਜਿਹੜਾ ਵੀ ਉੱਥੇ ਕੋਈ ਜਾਂਦਾ ਹੈ ਉਹ ਦੇਖਦਾ ਆ, ਤੇ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ ਦਸਤਾਰ ਆ, ਪੱਗ, ਉਸ ਨੂੰ ਜਿਹੜਾ ਹੈ ਉਹ ਹੁਣ ਉੱਥੇ ਜਿਹੜਾ ਉਹ ਦਿਖਾਇਆ, ਜਿਹੜਾ ਉੱਥੇ ਜਾਵੇਗਾ। ਹੈਰਿਸ ਕਾਊਂਟੀ ਦੇ ਸ਼ੈਰਿਫ ਐਡ ਗੰਜ਼ਾਲਸ ਜਿਹੜੇ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। 2019 ਦੇ ਵਿੱਚ ਇਹਨਾਂ ਦੇ ਸਿਰ ਦੇ ਵਿੱਚ, ਪਿੱਠ ਪਿੱਛੋਂ ਜਿਹੜਾ ਆ, ਜਦੋਂ ਇਹਨਾਂ ਨੇ ਟ੍ਰੈਫਿਕ ਸਟਾਪ ਕੀਤਾ ਸੀ, ਇਹਨਾਂ ਨੂੰ ਗੋਲੀ ਮਾਰੀ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦਾ ਹਾਲ ਜੀ ਅੱਜ ਦੱਸ ਦਿਓ ਜੀ। ਅੱਜ ਡਾਓ ਜੋਨਸ ਦੇ ਵਿੱਚ ਥੋੜੀ ਹਰਿਆਲੀ ਰਹੀ, 312 ਪੁਆਇੰਟ ਜਿਹੜਾ ਉਹ ਵਾਪਸ ਉਛਲਿਆ, 34,315 ਦੇ ਉੱਤੇ ਬੰਦ ਹੋਇਆ। ਨੈਸਡੈਕ ਵੀ 178 ਪੁਆਇੰਟ ਵੱਧ ਕੇ 14,433 ਦੇ ਉੱਤੇ ਬੰਦ ਹੋਇਆ। S&P 45 ਪੁਆਇੰਟ ਵੱਧ ਕੇ 4346 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1,758 ਜਿਹੜੀ ਆ ਉਹ ਪ੍ਰਤੀ ਆਉਂਸ ਰਹੀ। 10 ਈਅਰ ਯੀਲਡ 1.55% ਰਹੀ। ਬਿਟਕੋਇਨ ਦੀ ਕੀਮਤ ਨੇ 50,000 ਦੇ ਆંકੜੇ ਨੂੰ ਅੱਜ ਪਾਰ ਕੀਤਾ, 51,179 ਦੇ ਉੱਤੇ ਚੱਲ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 57 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।